ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ ਤੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਸ਼੍ਰੀ ਮੁਕਤਸਰ ਸਾਹਿਬ ਤੋਂ ਪ੍ਰਵੀਨ ਸ਼ਰਮਾ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜ ਜੀ ਔਰ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਇਸ ਵੇਲੇ ਪੰਜਾਬੀ ਰੇਡੀਓ USA ਤੇ ਸੁਣਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਉਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਇਹਨਾਂ ਤੋਂ ਖਰੀਦ ਸਕਦੇ ਹੋ। 2 ਲੋਕੇਸ਼ਨਸ ਨੇ ਇਹਨਾਂ ਦੀਆਂ, ਸੈਂਟਾ ਨੈਲਾ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨੰਬਰ ਹੋਤਾ 209 277 0113 209 277 0113 ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿੱਥੇ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨੋਨ ਵੈੱਜ, ਇੰਡੀਅਨ ਸਟਾਈਲ, ਦੇਸੀ ਸਟਾਈਲ ਪੀਜ਼ੇ ਜਿਹੜੇ ਉਹ ਤੁਸੀਂ ਆਰਡਰ ਕਰ ਸਕਦੇ ਹੋ। ਇਹ ਸਵਾਦੀ ਪੀਜ਼ੇ ਆਰਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ, ਉੱਥੇ ਜਾ ਕੇ ਆਰਡਰ ਕਰੋ www.chicagopizzatwist.com ਅਤੇ 10% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਪ੍ਰਵੀਨ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਨੀਤੀ ਆਯੋਗ ਦੀ ਬੈਠਕ ਕੱਲ੍ਹ ਪੰਜਾਬ ਲਈ ਬਹੁਤ ਮਹੱਤਵਪੂਰਨ, ਬਹੁਤ ਖਾਸ ਆ। ਹਾਂਜੀ ਬਿਲਕੁਲ, ਨੀਤੀ ਆਯੋਗ ਦੀ ਮੀਟਿੰਗ ਕੱਲ੍ਹ ਹੋਣੀ ਹੈ ਔਰ ਇਹ ਮੀਟਿੰਗ ਸ਼ਾਇਦ ਅੱਜ ਵੀ ਹੋ ਸਕਦੀ ਸੀ, ਪਰ ਇਸ ਕਾਰਨ ਇਹ ਮੀਟਿੰਗ ਟਾਲ ਦਿੱਤੀ ਗਈ। ਪੰਜਾਬ ਦੇ ਮੁੱਦੇ ਚੁੱਕਣੇ, ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚ ਚੁੱਕੇ ਆ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ, ਔਰ ਸੂਬੇ ਦੀਆਂ ਮੰਗਾਂ ਰੱਖੀਆਂ ਜਾਣਗੀਆਂ ਉਹਨਾਂ ਵੱਲੋਂ। ਔਰ ਪਹਿਲੀ ਗੱਲ ਤਾਂ ਇਹ ਹੈ ਕਿ ਕੇਂਦਰੀ ਸਕੀਮਾਂ ਨੇ ਜਿਹੜੀਆਂ ਉਹਦੇ 'ਚ ਕੇਂਦਰ ਦਾ ਹਿੱਸਾ ਵਧਾਇਆ ਜਾਵੇ, ਇਹ ਮੰਗ ਪ੍ਰਮੁੱਖ ਹੋ ਸਕਦੀ ਹੈ। ਬਾਕੀ ਬਹੁਤ ਸਾਰੀਆਂ ਸਕੀਮਾਂ ਜਿਵੇਂ ਨਾਬਾਰਡ ਆ, ਇਹਦੇ ਫੰਡ ਜਿਹੜੇ ਆ ਕਿਸਾਨੀ ਦੇ ਖਾਸ ਕਰਕੇ ਉਹਦੇ ਵਿੱਚ ਮੋਦੀ ਸਰਕਾਰ ਨੇ ਕੱਟ ਲਾਏ ਆ, ਉਹਨਾਂ ਦਾ ਮੁੱਦਾ ਵੀ ਪੁੱਛ ਸਕਦਾ ਉੱਥੇ ਕੈਪਟਨ ਸਾਹਿਬ ਦੇ ਚਾਹੁਣ ਤਾਂ ਉਹ ਵੀ ਚੱਕ ਸਕਦੇ ਆ। ਇਸ ਤੋਂ ਇਲਾਵਾ ਜਿਹੜੇ ਸੂਬਿਆਂ ਦੀ ਹਿੱਸੇ ਵਾਲੀ ਜਿਹੜੀ GST ਆ, ਉਹਦੇ ਜਿਹੜੇ ਪੈਸੇ ਉਹ 2-2 ਮਹੀਨੇ ਲੇਟ ਆ ਰਹੇ ਆ ਅਤੇ ਇਸ ਮਹੀਨੇ ਪੈਸੇ ਨਹੀਂ। ਇਸ ਕਰਕੇ ਪੰਜਾਬ ਸਰਕਾਰ ਦੀ ਜਿਹੜੀ ਦੇਣਦਾਰੀਆਂ ਖਾਸ ਕਰਕੇ ਮੁਲਾਜ਼ਮਾਂ ਦੀਆਂ ਜਿਹੜੀਆਂ ਤਨਖਾਹਾਂ ਵਾ ਉਹ ਵੀ ਰੁਕੀਆਂ ਪਈਆਂ। ਔਰ ਕੇਂਦਰ ਦੀ ਜਿਹੜੀ ਸਿਹਤ ਬੀਮਾ ਸਕੀਮ ਆ, ਪੰਜਾਬ ਲਾਗੂ ਨਹੀਂ ਕਰ ਰਿਹਾ ਹਾਲੇ। ਇਹ ਕੇਂਦਰ ਸਿਰਫ ਇਹਦੇ ਵਿੱਚ 65% ਦੀ ਹਿੱਸਾ ਦਿੰਦੀ ਹੈ ਅਤੇ ਕੈਪਟਨ ਸਰਕਾਰ ਕਹਿਣਾ ਕਿ ਰਾਸ਼ੀ ਵਾਲੀ ਰਕਮ ਜਿਹੜੀ ਆ ਉਹਨੂੰ ਸ਼ਰਤ ਹੈ ਜਾਂ ਰਕਮ ਹੈ ਉਹਨੂੰ ਹਟਾਈ ਜਾਵੇ, ਜਿੰਨਾ ਖਰਚ ਹੁੰਦਾ ਉਹਦਾ 65% ਦਿੱਤਾ ਜਾਵੇ। ਸੋ ਸਵਾਮੀਨਾਥਨ ਕਮਿਸ਼ਨ ਲਾਗੂ ਕਰਨ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਮੁੱਦੇ ਉੱਠ ਸਕਦੇ ਆ। ਇਹ ਅਖਬਾਰੀ ਗੱਲਾਂ ਨੇ ਜਿਹੜੀਆਂ ਵੱਖ-ਵੱਖ ਵੈਬਸਾਈਟਾਂ 'ਤੇ ਸਾਨੂੰ ਦੇਖਣ ਨੂੰ, ਪੜ੍ਹਨ ਨੂੰ ਮਿਲ ਜਾਣਗੀਆਂ, ਪਰ ਅਸਲ ਦੇ ਵਿੱਚ ਨੀਤੀ ਆਯੋਗ ਦੀ ਮੀਟਿੰਗ ਹੈ। ਔਰ ਇਕੱਲਾ ਇਹ ਨਹੀਂ ਗਾ ਕਿ ਉੱਥੇ ਦਿਆਂਦੀਆਂ ਜਾਂ ਉੱਥੇ ਪੰਜਾਬ ਦੇ ਵਿੱਚ ਜਿਹੜੀਆਂ ਸਕੀਮਾਂ ਨੇ ਉਹ, ਅਸਲ ਦੇ ਵਿੱਚ ਨੀਤੀ ਆਯੋਗ ਦੀ ਮੀਟਿੰਗ ਦਾ ਜਿਹੜਾ ਪਿਛਲੀ ਮੀਟਿੰਗ ਜਿਹੜੀ ਪੰਜਾਬ ਦੇ ਵਿੱਚ ਆ ਕੇ ਕਰਕੇ ਗਏ ਸੀਗੇ, ਤਾਂ ਉਹਦੇ ਵਿੱਚ ਉਹਨਾਂ ਨੇ ਸਾਫ਼ ਕਹਿਤਾ ਸੀਗਾ ਕਿ ਤੁਸੀਂ ਬਾਈ ਕਣਕ ਝੋਨੇ ਦਾ ਖਹਿੜਾ ਛੱਡੋ। ਮਤਲਬ ਕਿ ਉਹਨਾਂ ਨੇ ਕਹਿਤਾ ਸੀ ਵੀ ਸਾਨੂੰ ਹੁਣ ਤੁਹਾਡੀ ਲੋੜ ਨਹੀਂ, ਆਪਦਾ ਜਿਹੜਾ ਮਰਜ਼ੀ ਰਾਹ ਤਿਆਰ ਕਰੋ। ਬਾਵਜੂਦ ਇਸ ਦੇ ਨਾ ਤਾਂ ਪੰਜਾਬ ਸਰਕਾਰ ਨੇ ਕੋਈ ਇਸ ਨੂੰ ਸੰਜੀਦਗੀ ਦੇ ਨਾਲ ਲਿਆ, ਨਾ ਹੀ ਕਿਸਾਨਾਂ ਨੂੰ ਕਣਕ ਝੋਨੇ ਦੇ ਵਿੱਚੋਂ ਕੱਢਣ ਦੇ ਲਈ ਕੋਈ ਕਦਮ ਅੱਗੇ ਚੁੱਕੇ ਗਏ। ਹੁਣ ਜਿਹੜੀ ਰਹੀ ਗੱਲ GST ਦੀ, GST ਨੂੰ ਪਹਿਲਾਂ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਸਾਹਿਬ ਨੇ ਪਹਿਲਾਂ ਸਲਾਹ ਚੁੱਕੇ ਨੇ, ਕਹਿੰਦੇ ਜੀ ਬਹੁਤ ਵਧੀਆ ਇਹ ਤਾਂ ਚੀਜ਼। ਹੁਣ ਜਦੋਂ ਪੈਸਾ ਲੇਟ ਮਿਲਦਾ ਹੁਣ ਕਹਿੰਦੇ ਜੀ ਇਹ ਤਾਂ ਮਾੜੀ ਚੀਜ਼ ਹੈ। ਸੋ ਇਹ ਜਿਹੜਾ ਗੈਪ ਆ ਨਾ, ਇਹ ਸਾਡੇ ਜਿਹੜਾ ਸੰਘੀ ਢਾਂਚਾ ਜਾਂ ਜਿਹੜਾ ਸਾਡੀ ਕੇਂਦਰ ਸਰਕਾਰ ਹੈ, ਸਾਡੀ ਰਾਜ ਸਰਕਾਰ ਹੈ, ਦੇਖੋ ਇਹਦੇ ਵਿੱਚ ਇੱਕ ਅਸਲ ਸੱਚਾਈ ਇਹ ਹੈ ਰਾਜ ਜੀ ਕਿ ਜੇਕਰ ਆਪੋਜੀਸ਼ਨ ਰਾਜ ਦੇ ਵਿੱਚ ਰੂਲ ਕਰਦੀ ਹੈ ਔਰ ਉਹਦੇ ਆਪੋਜ਼ਿਟ ਪਾਰਟੀ ਕੇਂਦਰ ਸਰਕਾਰ ਦੇ ਵਿੱਚ, ਤਾਂ ਉਹਨਾਂ ਦਾ ਤਾਲਮੇਲ ਕਦੇ ਵੀ ਨਹੀਂ ਬੈਠਦਾ। ਰਹੀ ਗੱਲ ਮੋਦੀ ਸਰਕਾਰ ਦੀ, ਮੋਦੀ ਸਰਕਾਰ ਨੇ ਆਮਦਨ ਦੁੱਗਣੀ ਕਰਨ ਦਾ, ਅਸੀਂ ਤਾਂ ਉਹਨਾਂ ਦਾ ਸੱਚ ਮੰਨੀਏ ਜੇ ਉਹਨਾਂ ਨੇ 4 ਸਾਲਾਂ ਦੇ ਵਿੱਚ ਆਮਦਨ ਸਵਾਈ ਕੀਤੀ ਹੋਵੇ, ਡੂਢੀ ਕੀਤੀ ਹੋਵੇ, ਫਿਰ ਅਸੀਂ ਕਹੀਏ ਕਿ ਇਹ ਵਾਕਈ ਦੁੱਗਣੀ ਕਰ ਸਕਦੇ ਆ। ਲਾਸਟ ਤੇ ਅੰਤਿਮ ਗੱਲ ਇਹ ਹੈ ਕਿ ਮੋਦੀ ਸਰਕਾਰ ਨੇ ਨਾਬਾਰਡ ਦੀਆਂ ਸਕੀਮਾਂ ਦੇ ਵਿੱਚ ਕੱਟ ਲਾ ਦਿੱਤੇ ਆ ਔਰ ਇਹਨਾਂ ਕੱਟਾਂ ਕਰਕੇ ਜਿਹੜਾ ਇੱਥੇ ਕਿਸਾਨੀ ਨੂੰ ਪੈਸਾ ਮਿਲਣਾ ਸੀ ਵਾਇਆ ਬੈਂਕਾਂ, ਉਹਦੇ ਵਿੱਚ ਬਹੁਤ ਵੱਡੀ ਖੜੋਤ ਆ ਚੁੱਕੀ ਆ। ਸੋ ਬੇਸ਼ੱਕ ਉੱਥੇ ਕੈਪਟਨ ਅਮਰਿੰਦਰ ਸਿੰਘ ਜੋ ਮਰਜ਼ੀ ਕਹਿਣ, ਜੋ ਮਰਜ਼ੀ ਮਸਲੇ ਉੱਤੇ ਚੁੱਕਣ, ਪਰ ਸੱਚਾਈ ਇਹ ਹੈ ਕਿ ਇਸ ਵੇਲੇ ਪੰਜਾਬ ਦਾ ਖਜ਼ਾਨਾ ਖਾਲੀ ਹੈਗਾ ਹੀ ਹੈਗਾ। ਪਰ ਨਾਲ ਜਿਹੜਾ ਪੰਜਾਬ ਨੂੰ GST ਤੋਂ ਆਮਦਨ ਹੋਣੀ ਸੀ ਉਹ ਵੀ ਰੁਕੀ ਪਈ ਹੈ। ਔਰ ਸੈਕਿੰਡ ਥਿੰਗ ਇਹ ਕਿ ਜਿਹੜਾ ਕੇਂਦਰੀ ਸਕੀਮਾਂ ਦੇ ਵਿੱਚ ਕੱਟ ਲੱਗ ਰਿਹਾ ਲਗਾਤਾਰ,
ਇਹ ਤੋਂ ਸਾਨੂੰ ਪਤਾ ਲੱਗਦਾ ਵਾ ਕਿ ਜਿਹੜੀ ਕੇਂਦਰ ਦੀ ਪੰਜਾਬ ਨੂੰ ਲੈ ਕੇ ਮਨਸ਼ਾ ਉਹ ਕੋਈ ਬਹੁਤੀ ਚੰਗੀ ਨਹੀਂ ਆ। ਜੀ 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 ਅਤੇ ਪ੍ਰਵੀਨ ਜੀ, ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ, ਕਸ਼ਮੀਰ ਵਿੱਚ ਲਹੂ ਭੱਜੀ ਈਦ, ਪਾਕਿਸਤਾਨ ਗੋਲੀ ਦੇ ਨਾਲ ਇੱਕ ਹੋਰ ਜਵਾਨ ਦੀ ਮੌਤ। ਦੇਖੋ, ਈਦ ਪੂਰੇ ਮੁਲਕ ਦੇ ਵਿੱਚ ਮਨਾਈ ਜਾ ਰਹੀ ਹੈ, ਜਸ਼ਨ ਹੈ ਈਦ ਦਾ। ਪਰ ਜੇਕਰ ਅਸੀਂ ਕਸ਼ਮੀਰ ਦੀ ਗੱਲ ਕਰੀਏ, ਕਸ਼ਮੀਰ ਦੀ ਸਰਹੱਦ ਤੇ ਜਿਹੜੇ ਸਾਡੇ ਜਵਾਨ ਹੈ ਉਹ ਤੈਨਾਤ ਅਤੇ ਉਹਨਾਂ ਦੇ ਲਈ ਦੁੱਖ ਭਰਿਆ ਮਾਹੌਲ ਹੈ। ਸੁਬਹ ਦੀ ਨਮਾਜ਼ ਅਦਾ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਔਰੰਗਜ਼ੇਬ ਤੇ ਪੱਤਰਕਾਰ ਬੁਖਾਰੀ ਦੇ ਕਤਲ ਤੋਂ ਬਾਅਦ ਹੁਣ ਸ਼ਹਿਰਾ ਜਿਹੜਾ ਇਲਾਕਾ ਉੱਥੇ ਗੋਲੀਬਾਰੀ ਹੋ ਰਹੀ ਹੈ ਸਰਹੱਦ ਪਾਰੋਂ, ਤੇ ਇਹਦੇ ਵਿੱਚ ਵਿਕਾਸ ਗਰੂੰਗ ਇੱਕ ਜਵਾਨ ਆ ਉਹ ਸ਼ਹੀਦ ਹੋ ਗਿਆ। ਦੂਜੇ ਪਾਸੇ ਸ੍ਰੀਨਗਰ ਦੇ ਵਿੱਚ ਵੀ ਨਮਾਜ਼ ਤੋਂ ਬਾਅਦ ਸੁਰੱਖਿਆ ਬਲਾਂ ਤੇ ਪੱਥਰਬਾਜ਼ੀ ਹੋਈ ਹੈ ਤੇ IS ਦੇ ਝੰਡੇ ਤੇ ਪਾਕਿਸਤਾਨ ਦੇ ਝੰਡੇ ਉੱਤੇ ਲਹਿਰਾਏ ਗਏ ਨੇ। ਔਰ ਦੱਸਦੇ ਆ ਕਿ ਜਿਹੜਾ ਔਰੰਗਜ਼ੇਬ ਆ ਜਿਹਨੂੰ 14 ਜੂਨ ਨੂੰ ਜੰਮੂ ਕਸ਼ਮੀਰ ਦੇ ਸ਼ੋਪੀਆ ਦੇ ਵਿੱਚ ਅੱਤਵਾਦੀਆਂ ਨੇ ਅਗਵਾ ਕੀਤਾ ਸੀ ਤੇ ਫਿਰ ਉਹਦਾ ਕਤਲ ਕੀਤਾ ਸੀਗਾ, ਤੇ ਉਹਦੀ ਜਿਹੜੀ ਲਾਸ਼ ਹੈ ਉਹ ਜੱਦੀ ਪਿੰਡ ਉੱਥੇ ਦਾ ਸਲਾਮੀ, ਤੇ ਉਸ ਤੋਂ ਬਾਅਦ ਉੱਥੇ ਪਹੁੰਚ ਚੁੱਕੇ ਤੇ ਹੁਣ ਉੱਥੇ ਲੋਕਾਂ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਸੋਗ ਦਾ ਇੱਕ ਮਾਹੌਲ ਹੈ। ਈਦ ਤੇ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਪਰ ਜੇ ਗੱਲ ਕਰੀਏ ਰਾਜਨੀਤੀ ਓਵਰਆਲ ਈਦ ਦੀ, ਤਾਂ ਦੇਖੋ ਕਿਸੇ ਵੀ ਦਿਨ ਤਿਉਹਾਰ ਤੇ ਜਾਂ ਕਿਸੇ ਵੀ ਦਿਨ ਦੇ ਵਿੱਚ ਸਰਹੱਦਾਂ ਤੇ ਨੌਜਵਾਨ ਨਹੀਂ ਮਰਨੇ ਚਾਹੀਦੇ, ਨਹੀਂ ਸ਼ਹੀਦ ਹੋਣੇ ਚਾਹੀਦੇ। ਪਰ ਦੁੱਖ ਦੀ ਗੱਲ ਇਹ ਕਿ ਇਹ ਸਿਲਸਿਲਾ ਰੁਕ ਨਹੀਂ ਰਿਹਾ। ਸਰਹੱਦ ਤੇ ਜਵਾਨ ਸ਼ਹੀਦ ਹੋ ਰਿਹਾ ਔਰ ਦੇਸ਼ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਕਰ ਰਿਹਾ, ਜਦਕਿ ਸਾਡੇ ਮੁਲਕ ਦਾ ਜਿਹੜਾ ਨਾਰਾ ਸੀਗਾ ਉਹ ਸੀਗਾ ਜੈ ਜਵਾਨ ਜੈ ਕਿਸਾਨ। ਪਰ ਹੁਣ ਇਹ ਨਾਰਾ ਬਹੁਤ ਬਦਲ ਚੁੱਕਿਆ। BJP ਦੇ 4 ਸਾਲਾਂ ਦੇ ਕਾਰਜਕਾਲ ਦੇ ਵਿੱਚ ਜਿੰਨੀਆਂ ਘਟਨਾਵਾਂ ਦੇ ਵਿੱਚ ਵਾਧਾ ਹੋਇਆ ਸਰਹੱਦ ਪਾਰੋਂ ਗੋਲੀਬਾਰੀ ਦੇ, ਉਹ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਆ। ਔਰ ਹੁਣ ਤੱਕ ਸੈਂਕੜੇ ਸਿਵੀਲੀਅਨ ਤੇ ਸਾਡੇ ਜਵਾਨ ਜਿਹੜੇ ਆ ਇਹਨਾਂ ਹਮਲਿਆਂ ਦੇ ਵਿੱਚ ਜਾਨਾਂ ਗਵਾ ਚੁੱਕੇ ਆ। ਪਰ ਸਾਡੇ ਪ੍ਰਧਾਨ ਸੇਵਕ ਸਾਹਿਬ ਜਿਹੜੇ ਨੇ ਉਹਨਾਂ ਦਾ ਟਵੀਟ ਕਰਕੇ ਸਰ ਜਾਂਦਾ ਹੈ ਇਹਨਾਂ ਮਸਲਿਆਂ ਤੇ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, CIA ਦੇ ਵੱਡੇ ਖੁਲਾਸੇ ਤੋਂ ਬਾਅਦ RSS ਤੇ BJP ਨੇ ਜੋੜੇ ਸਿਰ। ਇੱਕੋ CIA ਨੇ ਖੁਲਾਸਾ ਕੀਤਾ ਸੀਗਾ ਕਿ ਜਿਹੜੇ ਹਿੰਦੂ ਜਥੇਬੰਦੀਆਂ ਉਹਨਾਂ ਨੂੰ ਦਹਿਸ਼ਤਗਰਦ ਐਲਾਨ ਦਿੱਤਾ ਸੀਗਾ। ਔਰ ਇਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਅਮਿਤ ਸ਼ਾਹ ਨੇ, BJP ਦੇ ਪ੍ਰਧਾਨ ਨੇ, ਸੰਘ ਦੇ ਕਾਰਜਕਾਰੀ ਨੀਤੀ ਨੇ ਸੁਰੇਸ਼ ਭਈਆ ਜੀ, ਤੇ ਉਹਨਾਂ ਦੀ ਮੀਟਿੰਗ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਤੇ। ਖਾਣੇ ਦੀ ਦਾਵਤ ਵੀ ਦਿੱਤੀ ਗਈ ਹੈ ਔਰ 60 ਦੇ ਕਰੀਬ ਅਧਿਕਾਰੀ ਜਿਹੜੇ ਆ ਉਹ ਹਰਿਆਣਾ ਦੇ ਸੂਰਜਕੁੰਡ ਪਹੁੰਚ ਰਹੇ, ਜਿੱਥੇ ਦੇਸ਼ ਦੇ ਵਿੱਚ ਕੀਤੇ ਕੰਮਾਂ ਦਾ ਜਾਇਜ਼ਾ ਲਿਆ ਜਾਊਗਾ ਔਰ ਭਵਿੱਖ ਦੇ ਲਈ ਇੰਨੀ ਰਣਨੀਤੀ ਤੈਅ ਕੀਤੀ ਜਾਊਗੀ। ਤੇ ਸੂਰਜਕੁੰਡ ਸੰਮੇਲਨ ਜਿਹੜਾ ਇਹ ਸ਼ੁਰੂ ਹੋ ਚੁੱਕਿਆ ਤੇ ਇਹਦੇ ਵਿੱਚ RSS ਹੀ ਨਹੀਂ, ਬਹੁਤ ਹੀ ਹਿੰਦੂ ਜਥੇਬੰਦੀਆਂ ਵੀ ਹਿੱਸਾ ਲੈ ਰਹੀਆਂ। ਔਰ ਇਹ ਸੰਮੇਲਨ ਇਸ ਲਈ ਵੀ ਖਾਸ ਕਿਹਾ ਜਾ ਰਿਹਾ ਕਿਉਂਕਿ 2019 ਦੇ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਤੇ ਜਿਹੜੇ ਖੂਫੀਆ ਏਜੰਸੀ ਹੈ CIA ਉਹਨੇ ਭਾਰਤ ਦੇ ਵਿੱਚ ਜਿਹੜੀਆਂ ਮੁੱਖ ਹਿੰਦੂ ਜਥੇਬੰਦੀਆਂ ਇਹਨਾਂ ਨੂੰ ਕਹਿਤਾ ਸੀਗਾ ਕਿ ਇਹ ਜਿਹੜੀਆਂ ਨੇ ਇਹ ਦਹਿਸ਼ਤਗਰਦ ਧਾਰਮਿਕ ਜਥੇਬੰਦੀਆਂ। ਸੋ ਦਬਾਅ ਪਾਉਣ ਵਾਲੇ ਗਰੁੱਪ ਤੇ ਲੀਡਰ ਦੀ ਸ਼੍ਰੇਣੀ ਦੇ ਹੇਠ ਦਰਜ ਕੀਤਾ ਗਿਆ ਇਹਨਾਂ ਹਿੰਦੂ ਜਥੇਬੰਦੀਆਂ ਨੂੰ। ਹਾਲਾਂਕਿ ਹਿੰਦੂ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ CIA ਦੀ ਰਿਪੋਰਟ ਜਿਹੜੀ ਹੈ ਇਹ ਮਹਿਜ਼ ਇੱਕ ਖਾਨਾ ਪੂਰਤੀ ਹੈ ਤੇ ਸਖਤ ਇਤਰਾਜ਼ ਕੀਤਾ ਸੀਗਾ। ਦੇਖੋ CIA ਗਲਤ ਕਰੇ ਸਹੀ ਕਰੇ ਇਹ ਮਸਲਾ ਨਹੀਂ ਹੈ, ਪਰ ਮਸਲਾ ਇਹ ਹੈ ਕਿ ਪ੍ਰਧਾਨ ਮੰਤਰੀ ਦੇ ਨਿਵਾਸ ਦੇ ਉੱਤੇ ਜੇਕਰ ਇਹ ਮਸਲੇ ਡਿਸਕਸ ਹੋ ਰਹੇ ਆ ਕਿਸੇ ਫਿਰਕਾ ਵਿਸ਼ੇਸ਼ ਦੇ, ਕਿਸੇ ਜਥੇਬੰਦੀ ਵਿਸ਼ੇਸ਼ ਦੇ, ਤਾਂ ਇਹ ਮਾੜੀ ਗੱਲ ਹੈ। ਉਹ ਜਿਹੜਾ ਨਿਵਾਸ ਸਥਾਨ ਆ ਉਹ ਮੁਲਕ ਦੇ ਪ੍ਰਧਾਨ ਮੰਤਰੀ ਸਾਹਿਬ ਦਾ, ਮੇਰੇ ਖਿਆਲ ਦੇ ਨਾਲ ਉੱਥੇ ਅਜਿਹਾ ਨਹੀਂ ਹੋਣਾ ਚਾਹੀਦਾ। ਔਰ ਦੂਜੀ ਗੱਲ ਜਿਹੜੇ ਇਹ ਕਹਿੰਦੇ ਕਿ ਇਤਰਾਜ਼ ਜਤਾਇਆ ਤਾਂ CIA ਨੇ ਆਪਦੇ AC ਰੂਮਾਂ ਦੇ ਵਿੱਚ ਬੈਠ ਕੇ ਤਾਂ ਉਹ ਰਿਪੋਰਟਾਂ ਤਿਆਰ ਕੀਤੀਆਂ ਨੇਗੀਆਂ। ਉਹ ਰਿਪੋਰਟਾਂ ਇੱਥੋਂ ਭਾਰਤ ਦੇ ਵਿੱਚ ਜਿਹੜੀ ਗਰਾਊਂਡ ਦੇ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਉਹਨਾਂ ਦੇ ਹੀ ਕਰਕੇ ਜਿਹੜੀਆਂ ਉਹ ਰਿਪੋਰਟਾਂ ਤਿਆਰ ਹੁੰਦੀਆਂ। ਮਿਸਾਲ ਦੇ ਤੌਰ ਤੇ ਤੁਸੀਂ ਗੌਰੀ ਲੰਕੇਸ਼ ਕਤਲ ਕਾਂਡ ਦੀ ਜੇ ਗੱਲ ਕਰੀਏ ਤਾਂ ਜਿਹੜੀ SIT ਹੈ ਜਿਹੜੀ ਜਾਂਚ ਕਰ ਰਹੀ ਹੈ ਇਸ ਮਾਮਲੇ ਦੇ ਵਿੱਚ, ਉਹਨੇ ਸ਼ਰੇਆਮ ਗੱਲ ਕਹੀ ਹੈ ਕਿ ਇਹ ਜਿਹੜਾ ਕਤਲ ਹੈ ਇਹ ਹਿੰਦੂ ਜਥੇਬੰਦੀਆਂ ਵੱਲ ਇਸ਼ਾਰਾ ਹੈ। ਉਹਨਾਂ ਨੇ ਇਸ ਤੋਂ ਇਲਾਵਾ ਕਲਬੁਰਗੀ ਵਰਗੇ ਹੋਰ ਜਿੰਨੇ ਵੀ ਵਿਦਵਾਨ ਬੁੱਧੀਜੀਵੀ ਬੰਦਿਆਂ ਦੇ ਕਤਲ ਹੋਏ ਆ ਤਾਂ ਉਹਨਾਂ ਦਾ ਇਸ਼ਾਰਾ ਹਿੰਦੂ ਜਥੇਬੰਦੀਆਂ ਦੇ ਬੰਦਿਆਂ ਵੱਲ ਕੀਤਾ ਗਿਆ। ਹਾਲਾਂਕਿ ਇਹ ਵੀ ਗੱਲ ਕਹੀ ਹੈ ਸਿੱਖ ਨੇ ਕਿ ਇਹਦੇ 'ਚ ਹਿੰਦੂ ਜਥੇਬੰਦੀਆਂ ਦਾ ਕੋਈ ਰੋਲ ਨਹੀਂ, ਵਰਕਰਾਂ ਦਾ ਰੋਲ ਜ਼ਰੂਰ ਹੋ ਸਕਦਾ। ਸੋ ਮੇਰੇ ਖਿਆਲ ਦੇ ਨਾਲ ਬੇਸ਼ੱਕ ਇਹ ਕੁਛ ਮਰਜ਼ੀ ਕਰਨ, ਪਰ ਗਰਾਊਂਡ ਤੇ ਜੋ ਕੁਛ ਵਾਪਰ ਰਿਹਾ ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਮੇਰਾ ਕਹਿਣਾ ਇਹ ਹੈ ਮੋਦੀ ਸਾਹਿਬ ਨੂੰ ਕਿ ਤੁਸੀਂ ਇੱਕ ਵਾਰੀ ਹਿੰਦੂਤਵ ਦਾ ਜਾਂ ਹੋਰ RSS ਦਾ ਖਹਿੜਾ ਛੱਡ ਦੇ ਕੇ ਮੁਲਕ ਦੇ ਪ੍ਰਧਾਨ ਮੰਤਰੀ ਵਜੋਂ ਵਿਚਰੋ, ਸੋ ਕਿ ਹਰੇਕ ਨੂੰ ਲੱਗੇ ਕਿ ਹਾਂ ਮੇਰਾ ਪ੍ਰਧਾਨ ਮੰਤਰੀ ਹੈ, ਕਿਸੇ ਫਿਰਕਾ ਵਿਸ਼ੇਸ਼ ਦਾ ਪ੍ਰਧਾਨ ਮੰਤਰੀ ਨਹੀਂ ਹੋਣਾ ਚਾਹੀਦਾ। ਜੇਕਰ ਤੁਸੀਂ ਇਹਨੂੰ ਵਾਕਈ ਡੈਮੋਕ੍ਰੇਸੀ ਕਹਿੰਦੇ ਆ ਤਾਂ। ਜੀ
ਜੀ ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਈਦ ਮੌਕੇ ਸਰਹੱਦ 'ਤੇ ਨਹੀਂ ਵੰਡੀਆਂ ਗਈਆਂ ਮਠਿਆਈਆਂ, ਰੇਲ ਗੱਡੀ 'ਚੋਂ ਹੈਰੋਇਨ ਬਰਾਮਦ। ਇੱਕ ਪਾਕਿਸਤਾਨ ਤੋਂ ਜਿਹੜੀ ਮਾਲ ਗੱਡੀ ਆਈ ਹੈ ਨਾ, ਉਹਦੇ ਵਿੱਚੋਂ ਖਾਲੀ ਬੋਗੀ ਸੀ ਜਿਹੜੀ, ਉਹਦੇ ਚੋਂ 2 ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਗਏ ਆ। ਤੇ ਇਸ ਮੌਕੇ ਈਦ ਦਾ ਤਿਉਹਾਰ ਸੀਗਾ, ਈਦ ਦਾ ਦਿਨ ਸੀਗਾ, ਪਰ ਸੀਮਾ ਸੁਰੱਖਿਆ ਬਲ ਜਿਹੜੇ ਉਹਨਾਂ ਨੇ ਪਾਕਿਸਤਾਨ ਰੇਂਜਰਸ ਦੇ ਨਾਲ ਮਿਠਾਈਆਂ ਦਾ ਆਦਾਨ ਪ੍ਰਦਾਨ ਵੀ ਨਹੀਂ ਕੀਤਾ। ਪਤਾ ਲੱਗਾ ਕਿ ਪਾਕਿਸਤਾਨ ਰੇਂਜਰਸ ਨੇ ਅਪਰੋਚ ਕੀਤੀ ਸੀਗੀ ਰਾਜ ਦੀ ਕਿ ਤੁਸੀਂ ਆਓ ਆਪਾਂ ਤਿਉਹਾਰ ਮਨਾਈਏ, ਪਰ BSF ਵੱਲੋਂ ਕੋਈ ਬਹੁਤਾ ਉਹਦਾ ਸਕਾਰਾਤਮਕ ਜਿਹੜਾ ਆਪਾਂ ਕਹਿੰਦੇ ਕਿ ਜਵਾਬ ਹੈ ਜਿਹੜਾ, ਜਾਂ ਕਿਸੇ ਗੱਲ ਵੱਲੋਂ ਪਹਿਲ ਕਦਮੀ ਨਹੀਂ ਕੀਤੀ ਗਈ। 2 ਰੀਜ਼ਨ ਨੇ। ਜੰਮੂ ਕਸ਼ਮੀਰ ਦੀ ਆਪਾਂ ਗੱਲ ਕਰਕੇ ਹਟੇ ਹਾਂ, ਉੱਥੇ ਹਮਲੇ ਹੋ ਰਹੇ ਨੇ, ਉੱਥੇ ਜਵਾਨ ਸ਼ਹੀਦ ਹੋ ਰਹੇ ਨੇ, ਤੇ ਇੱਕ ਪਾਸੇ ਜਵਾਨ ਸ਼ਹੀਦ ਹੋਣ, ਦੂਜੇ ਪਾਸੇ ਅਸੀਂ ਮਿਠਾਈਆਂ ਖਾਈਏ ਤਾਂ ਗੱਲਾਂ ਸੁਭਦੀਆਂ ਨੇ। ਪਰ ਜੇਕਰ ਇਸ ਤੋਂ ਉੱਪਰ ਉੱਠ ਕੇ ਸੋਚਿਆ ਜਾਵੇ ਤਾਂ ਇਹ ਇੱਕ ਦੁਸ਼ਮਣ ਵੱਲੋਂ ਕੀਤੀ ਗਈ ਕਾਰਵਾਈ ਦਾ ਅਸੀਂ ਹਿੱਸਾ ਕਹਿ ਸਕਦੇ ਹਾਂ, ਜਵਾਬੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਪਰ ਕਈ ਦਿਨ ਤਿਉਹਾਰ ਇਹੋ ਜਿਹੇ ਹੁੰਦੇ ਨੇ, ਜੇਕਰ ਅਸੀਂ ਉਹਨੂੰ ਮਨਾ ਲਈਏ ਸਾਂਝੇ ਤੌਰ ਤੇ, ਤਾਂ ਮੇਰੇ ਖਿਆਲ ਦੇ ਨਾਲ ਜਿਹੜੀ ਖਟਾਸ ਆ ਉਹ ਦੂਰ ਵੀ ਕੀਤੀ ਜਾ ਸਕਦੀ ਹੈ। ਤਾਂ ਜਿਹੜਾ ਤੀਜੀ ਗੱਲ ਰਹੀ ਨਸ਼ੇ ਦੀ, ਨਸ਼ਾ ਜਿਹੜਾ ਬਰਾਮਦ ਹੋਇਆ ਇਹ ਵਾਕਈ ਚਿੰਤਾ ਦਾ ਵਿਸ਼ਾ। ਗੱਡੀਆਂ ਦੀ ਪ੍ਰੋਪਰ ਚੈਕਿੰਗ ਹੋਣੀ ਚਾਹੀਦੀ ਹੈ। ਜੇ ਚੈਕਿੰਗ ਹੋਊਗੀ, ਸਖਤਾਈ ਹੋਊਗੀ, ਫਿਰ ਨਸ਼ਾ ਰੁਕ ਸਕਦਾ। ਪਰ ਮੇਰੇ ਖਿਆਲ ਦੇ ਨਾਲ ਨਸ਼ਾ ਰੋਕਣਾ ਇੰਨਾ ਸੌਖਾ ਨਹੀਂ। ਪਾਕਿਸਤਾਨ ਵਾਲੇ ਪਾਸੇ ਜੇਕਰ ਗੱਡੀਆਂ ਰਾਹੀਂ ਨਸ਼ਾ ਰੋਕਿਆ ਜਾਊਗਾ ਤੇ ਉਹ ਪਾਈਪਾਂ ਰਾਹੀਂ ਸਿੱਟ ਜਾਂਦੇ ਆ। ਸੋ ਪਹਿਲਾਂ ਆਪਦਿਆਂ ਨੂੰ ਰੋਕਣਾ ਪਊਗਾ। ਇੱਧਰ ਜਿਹੜਾ ਪਾਈਪਾਂ ਰਾਹੀਂ ਸਿੱਟਾ ਚੱਕਣ ਜਾਂਦੇ ਆ, ਫਿਰ ਉਹ ਰੋਕ ਸਕਦੇ ਆ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪ੍ਰਵੀਨ ਜੀ, ਵੀ ਬਰਗਾੜੀ ਕਾਂਡ 5 ਘੰਟੇ ਚਲਾਈ ਮੁਹਿੰਮ ਤੋਂ ਬਾਅਦ ਪੁਲਿਸ ਦੇ ਹੱਥ ਖਾਲੀ। ਦੇਖੋ, ਇਸ ਵੇਲੇ ਰਾਜਨੀਤੀ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਬਰਗਾੜੀ ਕਾਂਡ ਦੇ ਵਿੱਚ ਜਿਹੜੀ ਜਾਂਚ ਚੱਲ ਰਹੀ ਹੈ ਉਹਦੇ 'ਤੇ ਸਾਰਿਆਂ ਦੀਆਂ ਨਜ਼ਰਾਂ ਨੇ, ਔਰ ਹਰ ਰੋਜ਼ ਜੋ ਕਿਸੇ ਵੀ ਮੀਡੀਆ ਅਦਾਰੇ ਦੇ ਵਿੱਚ ਅਪਡੇਟ ਹੁੰਦੀ ਹੈ ਉਹਦੇ 'ਤੇ ਸਾਰਿਆਂ ਦੀਆਂ ਨਿਗਾਹਾਂ ਰਹਿੰਦੀਆਂ ਨੇ। ਕਿਉਂਕਿ ਜਿਹੜੀ ਅਸਲ ਦੇ ਵਿੱਚ ਮਸਲਾ ਕੀ ਹੈ ਕਿ ਜਿਹੜਾ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਹੈ ਨਾ, ਇੱਥੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਜਿਹੜੀ ਹੈ ਉਹ ਚੋਰੀ ਹੋਈ ਸੀਗੀ। ਤੇ ਹੁਣ ਜਿਹੜੀ ਇਹ ਬਰਗਾੜੀ ਦੇ ਵਿੱਚ ਬੇਅਦਬੀ ਹੈ, ਇਹਦੇ ਜਿਹੜੇ ਸਿੱਧੇ ਤਾਰਾਂ ਨੇ ਇਹ ਡੇਰੇ ਨਾਲ ਜੁੜਦੀਆਂ ਜਾ ਰਹੀਆਂ ਨੇ। ਤੇ ਮੁੱਖ ਸਾਜ਼ਿਸ਼ਘਾੜਾ ਜਿਹਨੂੰ ਦੱਸਿਆ ਗਿਆ ਉਹ ਆ ਮਹਿੰਦਰਪਾਲ ਬੰਦਾ ਬਿੱਟੂ, ਜਿਹਨੂੰ ਪੁਲਿਸ ਦੀ ਹਿਰਾਸਤ ਦੇ ਵਿੱਚ ਲੈ ਚੁੱਕੀ ਹੈ ਗੁਰੂਸਰ ਭਗਤਾ ਬੇਅਦਬੀ ਮਾਮਲੇ ਦੇ ਵਿੱਚ। ਪਰ ਹਾਲੇ ਵਿਸ਼ੇਸ਼ ਜਾਂਚ ਟੀਮ ਕਹਿੰਦੀ ਹੈ ਕਿ ਪੁਖਤਾ ਸਬੂਤ ਨਹੀਂ ਮਿਲੇ। ਸੋ ਪੁਲਿਸ ਨੇ JCB ਮਸ਼ੀਨਾਂ ਦੇ ਨਾਲ ਤੇ ਹੋਰ ਕਈ ਚੀਜ਼ਾਂ ਦੇ ਨਾਲ ਡਰੇਨ ਦੀ ਤਲਾਸ਼ੀ ਵੀ ਲਈ ਹੈ, ਪਰ ਕੁਛ ਹੱਥ ਨਹੀਂ ਲੱਗਿਆ। ਜਿਹੜੇ ਜਾਂਚ ਅਧਿਕਾਰੀ ਨੇ ਉਹ ਦੱਸਦੇ ਆ ਕਿ ਬਿੱਟੂ ਨੇ ਇਹ ਗੱਲ ਤਾਂ ਮੰਨ ਲਈ ਹੈ ਵੀ ਉਹ ਬੰਦਾ ਮੁੱਖ ਸਾਜ਼ਿਸ਼ਕਰਤਾ ਸੀਗਾ। ਤੇ ਬਿੱਟੂ ਦੇ ਬਿਆਨਾਂ ਤੋਂ ਪਹਿਲਾਂ ਕੋਟਕਪੂਰੇ ਦੇ ਨਾਮ ਚਰਚਾ ਕਰਦੀ ਤੇ ਫਿਰ ਫਰੀਦਕੋਟ ਤੋਂ ਲੰਘਣ ਵਾਲੀਆਂ ਨਹਿਰਾਂ ਦੀ ਤਲਾਸ਼ੀ ਵੀ ਲਈ ਗਈ ਸੀਗੀ। ਤੇ ਇੱਕ JCB ਮਸ਼ੀਨ ਦੇ ਨਾਲ ਇੱਕ ਦੇਵੀ ਵਾਲਾ ਪਿੰਡ ਪੈਂਦਾ, ਉੱਥੇ ਵੀ ਇੱਕ ਦੁਕਾਨ ਦੀ ਜਿਹੜੀ ਆ ਉਹ ਤਲਾਸ਼ੀ ਲਈ ਗਈ ਸੀ ਤੇ ਡਰੇਨ ਦਾ ਪਾਣੀ ਰੋਕ ਕੇ ਵੀ ਸਰਚ ਕੀਤੀ ਗਈ ਸੀ, ਹਾਲਾਂਕਿ ਕੁਛ ਮਿਲਿਆ ਨੀਗਾ। ਸੋ CBI ਵੀ ਜਿਹੜੀ ਹੈ ਇਸ ਮਸਲੇ ਦੀ ਜਾਂਚ ਕਰ ਰਹੀ ਹੈ। ਹੁਣ ਤੱਕ ਬਿੱਟੂ ਸਣੇ ਜੇ ਆਪਾਂ ਗੱਲ ਕਰੀਏ ਰਾਜਦੀਪ, ਤੱਕ 6 ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਗਿਆ, ਜਦਕਿ 2 ਹੋਰ ਬੰਦੇ ਪੁਲਿਸ ਕਹਿੰਦੀ ਹੈ ਕਿ 2 ਹੋਰ ਜਾਣੇ ਜਿਹੜੇ ਰਾਉਂਡ ਅਪ ਕੀਤੇ ਆ। ਦੇਖੋ, ਜਾਂਚ ਬਹੁਤ ਲੇਟ ਆ, 3 ਸਾਲ ਹੋ ਗਿਆ ਇਹਨਾਂ ਘਟਨਾਵਾਂ ਨੂੰ ਵਾਪਰਿਆਂ ਨੂੰ। ਪਰ ਜੇ ਫਿਰ ਵੀ ਅੱਜ ਪੁਲਿਸ ਕਿਸੇ ਸਾਜ਼ਿਸ਼ ਦਾ ਪਰਦਾਫਾਸ਼ ਕਰਦੀ ਹੈ ਜਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਅਸੀਂ ਫਿਰ ਵੀ ਕਹਾਂਗੇ ਕਿ ਪੁਲਿਸ ਦਾ ਇਹ ਕੰਮ ਸਹੀ ਹੈ, ਪੁਲਿਸ ਨੂੰ ਸ਼ਾਬਾਸ਼ ਦੇਵਾਂਗੇ। ਪਰ ਦੇਖੋ, ਜਿਹੜੀਆਂ ਡੇਰੇ ਦੀ ਜਿੱਥੇ ਗੱਲ ਆ ਜਾਂਦੀ ਹੈ, ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਜਦੋਂ ਮੌੜ ਬੰਬ ਬਲਾਸਟ ਦੀ ਗੱਲ ਚੱਲਦੀ ਹੈ ਤੇ ਜਦੋਂ ਉਹਦੀਆਂ ਤਾਰਾਂ ਡੇਰੇ ਨਾਲ ਜਾ ਕੇ ਜੁੜੀਆਂ ਸੀ ਤਾਂ ਉਹ ਜਾਂਚ ਸਲੋ ਪੈ ਗਈ ਸੀਗੀ। ਇੱਥੇ ਫਿਰ ਜਿਹੜੀ ਗੱਲ ਆ ਵੀ ਜਾਂਚ ਤੁਸੀਂ ਕਰੀ ਚੱਲੋ, ਜੋ ਪ੍ਰੇਮੀ ਜੋ ਵੀ ਬੰਦਾ, ਇਕੱਲੇ ਪ੍ਰੇਮੀ ਨਹੀਂ, ਜੋ ਵੀ ਬੰਦਾ ਇਸ ਚੀਜ਼ ਦੇ ਲਈ ਕਸੂਰਵਾਰ ਆ, ਜਾਂਚ ਦੇ ਦੌਰਾਨ ਦੋਸ਼ੀ ਪਾਇਆ ਜਾਂਦਾ, ਉਹ ਰਾਉਂਡ ਅਪ ਕਰੋ। ਪਰ ਐਟਲੀਸਟ ਲੋਕਾਂ ਦੇ ਸਾਹਮਣੇ ਜਿਹੜਾ ਸੱਚ ਆ ਉਹ ਜ਼ਰੂਰ ਆਉਣਾ ਚਾਹੀਦਾ ਕਿ ਆਖਿਰ ਇਹਨਾਂ ਮਾੜੀਆਂ ਘਟਨਾਵਾਂ ਨੂੰ ਔਰ ਪੰਜਾਬ ਨੂੰ ਇੱਕ ਭੱਠੀ ਦੇ ਵਿੱਚ ਝੋਕਣ ਪਿੱਛੇ ਸਾਜ਼ਿਸ਼ ਕੀਤੀ ਸੀ ਔਰ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਕਿਹਨੇ ਹੈ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਰੈਫਰੈਂਡਮ 2020 ਦੇ ਮੁੱਦੇ ਦੇ ਉੱਤੇ ਖਹਿਰਾ ਖਿਲਾਫ ਹੋਈ ਆਮ ਆਦਮੀ ਪਾਰਟੀ। ਦੇਖੋ, ਖਹਿਰਾ ਸਾਹਿਬ ਖੁਦ ਵੀ ਇਸ ਆਪਣੇ ਬਿਆਨ ਤੋਂ ਹੁਣ ਦੱਸਦੇ ਆ ਵੀ ਪਲਟ ਚੁੱਕੇ ਆ। ਉਹ ਕਹਿੰਦੇ ਕਿ ਮੈਂ ਇਹ ਗੱਲ ਨਹੀਂ ਕਿ ਮੈਂ, ਉਹਨਾਂ ਨੇ ਕਿਹਾ ਸੀਗਾ ਕਿ ਸਿੱਖਾਂ ਦੇ ਨਾਲ ਵਧੀਕੀਆਂ ਹੋਈਆਂ ਨੇ, ਇਸ ਕਰਕੇ ਰੈਫਰੈਂਡਮ ਹੋਣਾ ਚਾਹੀਦਾ। ਹੁਣ ਉਹ ਕਹਿੰਦੇ ਕਿ ਮੈਂ ਇਸ ਤਰ੍ਹਾਂ ਨਹੀਂ ਕਿਹਾ ਸੀਗਾ, ਮੈਂ ਇਹ ਕਿਹਾ ਸੀਗਾ ਕਿ ਜਿਹੜੇ ਵੀ
ਜਿਹੜੇ ਵੀ ਮਸਲਿਆਂ ਦੇ ਵਿੱਚ ਸਿੱਖਾਂ ਨੂੰ ਨਿਆਂ ਦੀ ਲੋੜ ਹੈ, ਇਨਸਾਫ ਦੀ ਲੋੜ ਹੈ, ਤਾਂ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਦੂਜੇ ਪਾਸੇ ਆਮ ਆਦਮੀ ਪਾਰਟੀ ਹੈ, ਲੋਕ ਕਹਿੰਦੇ ਕਿ ਜਿਹੜੇ ਇਹਦੇ ਸੀਨੀਅਰ ਲੀਡਰ ਨੇ, ਭਾਵੇਂ ਉਹ ਬਲਵੀਰ ਸਿੰਘ ਹੋਣ, ਡਾਕਟਰ ਕੁਲਦੀਪ ਸਿੰਘ ਧਾਲੀਵਾਲ ਹੋਣ, ਗੁਰਦੇਵ ਸਿੰਘ ਸੇਖੋਂ ਹੋਣ, ਨਰਿੰਦਰ ਸਿੰਘ ਸੰਧੂ ਹੋਣ, ਇਹ ਕਹਿੰਦੇ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਸਾਫ਼ ਸ਼ਬਦਾਂ ਦੇ ਵਿੱਚ ਸਪਸ਼ਟ ਕਰਦੀ ਹੈ ਕਿ ਪਾਰਟੀ ਭਾਰਤੀ ਸੰਵਿਧਾਨ, ਦੇਸ਼ ਦੀ ਪ੍ਰਭੂਸੱਤਾ ਤੇ ਏਕਤਾ ਤੇ ਅਖੰਡਤਾ ਵਿੱਚ ਵਿਸ਼ਵਾਸ ਰੱਖਦੀ ਹੈ, ਤੇ ਜਿਹੜਾ ਕੋਈ ਵੀ ਚੀਜ਼ ਦੇਸ਼ ਨੂੰ ਵੰਡਦੀ ਹੈ, ਤੋੜਦੀ ਹੈ, ਤੇ ਉਹਦੇ ਵਿੱਚ ਕਿਸੇ ਪ੍ਰਕਾਰ ਦੇ ਰੈਫਰੈਂਡਮ ਦੇ ਵਿੱਚ ਨਾ ਤਾਂ ਯਕੀਨ ਰੱਖਦੀ ਹੈ, ਨਾ ਸਮਰਥਨ ਕਰਦੀ ਹੈ। ਤੇ ਉਹ ਕਹਿੰਦੇ ਕਿ ਜਿਹੜਾ ਵਿਧਾਨ ਸਭਾ ਦੇ ਆਗੂ, ਜਿਹੜੇ ਵਿਰੋਧੀ ਧਿਰ ਦੇ ਆਗੂ ਆ ਸੁਖਪਾਲ ਸਿੰਘ ਖਹਿਰਾ, ਜਿਹੜਾ ਉਹਨਾਂ ਦਾ ਬਿਆਨ ਹੈ, ਉਹਦੇ ਤੇ ਹੈਰਾਨੀ ਪ੍ਰਗਟਾਈ ਹੈ ਸੀਨੀਅਰ ਲੀਡਰਾਂ ਨੇ, ਤੇ ਉਹ ਕਹਿੰਦੇ ਕਿ ਇਹ ਉਹਦੀ ਨਿੱਜੀ ਰਾਏ ਹੋ ਸਕਦੀ ਹੈ। ਤੇ ਨਾਲ ਹੀ ਇਹ ਹੈ ਕਿ ਪਾਰਟੀ ਦੇ ਸਿਧਾਂਤਾਂ ਤੇ ਪਾਰਟੀ ਜਿਹੜੇ ਦੇਸ਼ ਹੈ, ਦੇਸ਼ ਵਾਸੀਆਂ ਪ੍ਰਤੀ ਸਮਰਪਣ ਦੀਆਂ ਹੱਦਾਂ ਲੰਘਣ ਵਾਲੇ ਆਗੂ ਹੋਣ, ਭਾਵੇਂ ਕੋਈ ਵਲੰਟੀਅਰ ਹੋਵੇ, ਉਹਦੇ ਉੱਤੇ ਕਾਰਵਾਈ ਕਰਨ ਤੋਂ ਵੀ ਨਹੀਂ ਝਿਜਕਿਆ ਜਾਊਗਾ। ਇਹ ਗੱਲ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਕਹੀ ਆ। ਦੂਜੇ ਪਾਸੇ ਕੈਪਟਨ ਸਾਹਿਬ ਜਿਹੜੇ ਖੁਦ, ਜਿਨ੍ਹਾਂ ਤੇ ਐਲੀਗੇਸ਼ਨ ਲੱਗਦਾ ਕਿ ਉਹਨਾਂ ਨੇ ਯੂ ਟਰਨ ਬਹੁਤ ਮਾਰੇ ਆ, ਖਾਸ ਕਰਕੇ ਉਹਨਾਂ ਵੇਲਿਆਂ ਦੇ ਵਿੱਚ ਜਦੋਂ ਪੰਜਾਬ ਨੂੰ ਇਹਨਾਂ ਚੀਜ਼ਾਂ ਦੇ ਵਿੱਚੋਂ, ਇੱਕ ਤਰਾਸਦੀ ਦੇ ਵਿੱਚੋਂ ਲੰਘਣਾ ਪਿਆ ਸੀਗਾ। ਸੋ ਹੁਣ ਉਹ ਵੀ ਕਹਿੰਦੇ ਕੇਜਰੀਵਾਲ ਸਾਹਿਬ ਨੂੰ ਕਿ ਅੱਜ ਤੁਹਾਡਾ ਖਹਿਰੇ ਸਾਹਿਬ ਕੀ ਬੋਲ ਰਹੇ ਤੇ ਜਵਾਬ ਦਿਓ। ਦੇਖੋ, ਇਹਨਾਂ ਲੋਕਾਂ ਨੇ ਸਿਆਸਤ ਕਰਦੇ ਰਹਿਣਾ ਵਾ, ਇਹਨਾਂ ਦੀ ਸਿਆਸਤ ਚੱਲਦੀ ਰਹਿਣੀ ਹੈ, ਪਰ ਕੀ ਕਿਸੇ ਨੂੰ ਇੱਥੇ ਆਪਦੀ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਨਹੀਂ ਗਾ? ਮੈਂ ਰੈਫਰੈਂਡਮ ਦੇ ਹੱਕ ਦੇ ਵਿੱਚ ਹਾਂ ਜਾਂ ਨਹੀਂ, ਇਹ ਗੱਲ ਮੈਟਰ ਨਹੀਂ ਕਰਦੀ, ਪਰ ਮੈਟਰ ਇਹ ਕਰਦੀ ਕਿ ਕੀ ਕੋਈ ਬੰਦਾ ਆਪਣੇ ਵਿਚਾਰਾਂ ਦੀ ਆਜ਼ਾਦੀ ਦਾ ਆਸਰਾ ਲੈ ਕੇ ਆਪਣੇ ਵਿਚਾਰ ਪ੍ਰਗਟਾ ਨਹੀਂ ਸਕਦਾ? ਸੋ ਜੇਕਰ ਉਹਨੇ ਕਹਿਤਾ ਤਾਂ ਪਾਰਟੀ ਦਾ ਸਿਧਾਂਤ ਹੋ ਸਕਦਾ, ਪਾਰਟੀ ਦਾ ਆਪਦਾ ਸੰਵਿਧਾਨ ਹੋ ਸਕਦਾ, ਪਰ ਜੇ ਅਸੀਂ ਉਹਨੂੰ ਇਹ ਕਹੀਏ ਕਿ ਇਹ ਬੰਦੇ ਨੇ ਗਲਤ ਕਿਹਾ ਜਾਂ ਦੇਸ਼ ਦੀ ਪ੍ਰਭੂ ਸੱਤਾ, ਜਾਂ ਮੇਰਾ ਖਿਆਲ ਹੈ ਕਿ ਇਹ ਬੇਲੋੜੀ ਇੱਕ ਸਿਆਸਤ ਹੈ। ਪਰ ਉਹ ਖਹਿਰਾ ਜਿਹੜਾ ਵਾ, ਉਹਦੇ ਬਿਆਨ ਨੂੰ ਤਵੱਜੋ ਦਿੱਤੀ ਜਾਂਦੀ ਹੈ। ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਿਆਸਤ ਹੈ ਖਹਿਰੇ ਦਾ ਛੇਤੀ ਕਿਤੇ ਖਹਿੜਾ ਛੱਡ ਦਊਗੀ। ਪਰ ਰੈਫਰੈਂਡਮ ਜਿਹੜਾ ਵਾ ਉਹ ਹੋਣਾ ਨਾ ਖਹਿਰੇ ਦੇ ਵਾਸਤਾ, ਨਾ ਕੇਜਰੀਵਾਲ ਦੇ ਵਾਸਤਾ, ਨਾ ਕੈਪਟਨ ਅਮਰਿੰਦਰ ਸਿੰਘ ਦੇ ਵਾਸਤਾ। ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ ਪ੍ਰਵੀਨ ਜੀ, ਵੀ ਨਸ਼ਾ ਮੁਕਤੀ ਕੇਂਦਰ 'ਚ ਬਿਨਾਂ ਕਾਰਨ ਗੋਲੀ ਲੈਣ ਤੋਂ ਨੌਜਵਾਨ ਦਾ ਕਤਲ। ਦੇਖੋ, ਨਸ਼ਾ ਮੁਕਤੀ ਕੇਂਦਰ ਆ ਨਾ ਜਿਹੜੇ, ਇਹ ਨਸ਼ਾ ਮੁਕਤੀ ਕੇਂਦਰ ਤਾਂ ਹੈਗੇ, ਪਰ ਕ੍ਰਾਈਮ ਦਾ ਵੀ ਇੱਕ ਅੱਡਾ ਬਣਦੇ ਜਾ ਰਹੇ ਆ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਮਲੇਰਕੋਟਲਾ ਸੰਗਰੂਰ ਦੀ ਖਬਰ ਹੈ, ਜਿੱਥੇ ਜਿਹੜਾ ਨਸ਼ਾ ਛਡਾਊ ਕੇਂਦਰ ਆ, ਉੱਥੇ ਜਿਹੜੇ ਮਰੀਜ਼ ਦਵਾਈ ਲੈਂਦਾ ਸੀ ਕੋਈ ਮਰੀਜ਼, ਤੇ ਉਹਦੇ ਸਾਥੀ ਜਿਹੜੇ ਮਰੀਜ਼ ਸੀਗੇ ਉਹਨਾਂ ਨੇ ਕੁੱਟਿਆ ਤੇ ਬਾਥਰੂਮ ਦੇ ਵਿੱਚ ਉਹਦਾ, ਬਾਥਟਬ ਦੇ ਵਿੱਚ ਮੂੰਹ ਡੁਬੋ ਕੇ ਉਹਦਾ ਮਾਰਤਾ। ਤੇ ਹੁਣ ਇਹ ਨੌਜਵਾਨ ਦਾ ਨਾਮ ਦੱਸਿਆ ਗਿਆ ਰਵੀ, ਤੇ ਜਿਹੜੀ ਕਾਰਵਾਈ ਕੀਤੀ ਹੈ ਪੁਲਿਸ ਨੇ ਉਹ ਹੈ ਦਮਨਦੀਪ ਸਿੰਘ ਹੈ, ਫਲਾਵਾਂ ਦਾ ਰਹਿਣ ਵਾਲਾ, 2-3 ਬੰਦੇ ਦੇ ਨਾਲ ਹੋਰ ਹੈ। ਪਤਾ ਲੱਗਿਆ ਸੀਗਾ ਕਿ ਜਿਹੜੀ ਕੇਂਦਰ ਦੀ ਵੀਡੀਓਗ੍ਰਾਫੀ ਕੀਤੀ ਸੀ ਪੁਲਿਸ ਨੇ, ਤੇ ਕੇਂਦਰ ਨੂੰ ਸੀਲ ਕਰਤਾ। ਹੁਣ ਜਿਹੜਾ ਹੁਸ਼ਿਆਰਪੁਰ ਦਾ ਰਹਿਣ ਵਾਲਾ, ਜਿਹਦਾ ਇਹ ਕੇਂਦਰ ਹੈ, ਮਾਲਿਕ ਦੱਸਿਆ ਗਿਆ ਜਸਪ੍ਰੀਤ ਸਿੰਘ ਹੁਸ਼ਿਆਰਪੁਰ ਦਾ, ਉਹਦੇ ਤੇ ਮਾਮਲਾ ਦਰਜ ਕੀਤਾ। 1.5 ਸਾਲ ਪਹਿਲਾਂ ਖੋਲਿਆ ਗਿਆ ਸੀਗਾ ਤੇ ਮਰੀਜ਼ਾਂ ਤੋਂ 10,000 ਰੁਪਇਆ ਮਹੀਨਾ ਲਿਆ ਜਾਂਦਾ ਸੀਗਾ। ਸੋ ਦੱਸਦੇ ਆ ਕਿ ਨਜਾਇਜ਼ ਚੱਲ ਰਿਹਾ ਸੀਗਾ ਇਹ ਕੇਂਦਰ ਜਿਹੜਾ ਵਾ, ਇਹਨੂੰ ਸੀਲ ਕੀਤਾ ਗਿਆ। ਪਹਿਲੀ ਗੱਲ ਤਾਂ ਇੱਥੇ ਸਾਡੇ ਹਰੇਕ ਕੋਲ ਲਾਇਸੈਂਸ ਹੈ, ਕੋਈ ਬੰਦਾ ਬੈਠਾ ਕਿਸੇ ਦੇ ਭਵਿੱਖ ਦੱਸੀ ਜਾਂਦਾ, ਅੰਧ ਵਿਸ਼ਵਾਸ ਇੰਨਾ, ਕੋਈ ਬੰਦਾ ਨਸ਼ੇ ਛੁਡਾਈ ਜਾਂਦਾ, ਪਤਾ ਨਹੀਂ ਵੀ ਸਰਕਾਰ ਦੀ ਉਹਦੇ ਕੋਲ ਮਾਨਤਾ ਹੈਗੀ ਕਿ ਨਹੀਂ ਹੈਗੀ। ਕੋਈ ਬੰਦਾ ਆਪਦੇ ਪੱਧਰ ਤੇ ਕਹਿੰਦਾ ਕਿ ਜੀ ਮੈਂ ਫਲਾਨਾ ਹੈ ਤੇ ਮੈਨੂੰ ਰੱਬ ਮੰਨੋ ਤੇ ਤੁਸੀਂ ਮੇਰੀ ਭਗਤੀ ਕਰੋ। ਮਤਲਬ ਅੰਧ ਵਿਸ਼ਵਾਸ, ਆਪਦੀਆਂ ਮਾਨਤਾਵਾਂ ਇੰਨੀਆਂ ਕਿ ਸਾਡੇ ਉੱਪਰ ਹਾਵੀ ਨੇ। ਗੱਲ ਇਹ ਹੈ ਕਿ ਮਸਲਾ ਇਹ ਨਹੀਂ ਗਾ ਕਿ ਇਹਦੀ ਮੁੰਡੇ ਦੀ ਮੌਤ ਹੋਈ ਹੈ, ਮਸਲਾ ਇਹ ਹੈ ਕਿ ਆਹ ਜਿਹੜੇ ਨਜਾਇਜ਼ ਨਸ਼ਾ ਛਡਾਊ ਕੇਂਦਰ ਚੱਲਦੇ ਆ, ਕਿ ਇਹਨਾਂ ਦਾ ਕੋਈ ਵਾਲੀ ਵਾਰਸ ਹੈਗਾ? ਇਹਨਾਂ ਦੇ ਨਸ਼ਾ ਛਡਾਉਣ ਦੇ ਉੱਤੇ ਜਿਹੜੇ ਤੌਰ ਤਰੀਕੇ ਹੈ, ਇਹਨਾਂ ਤੇ ਪਹਿਲਾਂ ਵੀ ਰਾਜੀ ਕਿੰਤੂ ਦੌੜਤੂ ਹੁੰਦੀ ਰਹੀ ਹੈ। ਇੱਕ ਨਸ਼ਾ ਛਡਾਊ ਕੇਂਦਰ ਦੇ ਵਿੱਚ ਪਿੱਛੇ ਜੇ ਇੱਕ ਸਰਪੰਚ ਦੀ ਮੌਤ ਹੋ ਗਈ ਸੀ, ਉਸ ਤੋਂ ਬਾਅਦ ਵੀ ਇਹ ਜਿਹੜੇ ਵਿਵਾਦਾਂ ਦੇ ਵਿੱਚ ਘਿਰੇ ਗਏ। ਫਿਰ ਇੱਕ ਨੌਜਵਾਨ ਦਾ ਕੁੱਟ ਕੇ ਕਤਲ ਹੋ ਗਿਆ ਸੀ ਨਸ਼ਾ ਛਡਾਊ ਕੇਂਦਰ ਦੇ ਵਿੱਚ। ਉਦੋਂ ਵੀ ਨਸ਼ਾ ਛਡਾਊ ਕੇਂਦਰ ਜਿਹੜੇ ਖਾਸ ਕਰਕੇ ਜਿਹੜੇ ਗੈਰ ਸਰਕਾਰੀ ਹੈ, ਉਹਨਾਂ ਤੇ ਉਂਗਲ ਉੱਠੀ ਸੀ। ਪਰ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਇਹਨਾਂ ਚੀਜ਼ਾਂ ਨੂੰ ਸੰਜੀਦਗੀ ਦੇ ਨਾਲ ਲੈਂਦੀਆਂ ਹੀ ਨਹੀਂ। ਜੇਕਰ ਇਹਨਾਂ ਨੂੰ ਸੰਜੀਦਗੀ ਦੇ ਨਾਲ ਲਿਆ ਹੀ ਨਹੀਂ ਜਾਂਦਾ ਤੇ ਫਿਰ ਕੀ ਮੰਨ ਲਈਏ ਕਿ ਜਿਹੜਾ ਬੰਦਾ ਨਸ਼ੇ ਦੇ ਵਿੱਚ ਧੱਕਿਆ ਹੋਇਆ ਤੇ ਉਸ ਇਮਾਰਤ ਦੇ ਵਿੱਚ ਤੁਸੀਂ ਵਾਰ ਦਿਓ ਜਿੱਥੋਂ ਦਾ ਪਤਾ ਹੀ ਨਹੀਂ ਕਿ ਉਹਨੇ ਜਿਉਂਦਾ ਨਿਕਲਣਾ ਕਿ ਨਹੀਂ ਨਿਕਲਣਾ। ਜੀ।
ਜੀ ਜੀ ਜਾਂਦੇ ਜਾਂਦੇ ਜੇ ਆਪਾਂ ਗੱਲ ਕਰ ਲਈਏ ਪ੍ਰਵੀਨ ਜੀ ਵੀ ਹੁਣ ਸਿੱਧੂ ਆਏ ਵਿਧਾਇਕਾਂ ਦੇ ਨਿਸ਼ਾਨੇ ਤੇ। ਦੇਖੋ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਨਾ ਉਹ ਜਲੰਧਰ ਦੇ ਵਿਧਾਇਕਾਂ ਦੇ ਨਿਸ਼ਾਨੇ ਸੀ। ਅਸਲ ਦੇ ਵਿੱਚ ਜਲੰਧਰ ਦੇ ਵਿੱਚ ਜਿਹੜੀਆਂ ਨਜਾਇਜ਼ ਕਲੋਨੀਆਂ ਇਹਨਾਂ ਨੂੰ ਲੈ ਕੇ ਬਿਲਡਿੰਗ ਬ੍ਰਾਂਚ ਦੇ 8 ਅਧਿਕਾਰੀਆਂ ਨੂੰ ਸਿੱਧੂ ਸਾਹਿਬ ਨੇ ਮੁਅੱਤਲ ਕਰ ਦਿੱਤਾ ਸੀ। ਇਹ ਹੁਣ ਇਹਦੇ ਵਿਧਾਇਕਾਂ ਤੋਂ ਹੀ ਇਹ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਸਿੱਧੂ ਸਾਹਿਬ ਨੂੰ। ਤੇ ਜਿਹੜੇ ਸਿੱਧੂ ਸਾਹਿਬ ਦੇ ਉੱਪਰ ਨੇ ਸੁਨੀਲ ਜਾਖੜ ਜਿਹੜੇ ਪਾਰਟੀ ਪ੍ਰਧਾਨ ਨੇ ਉਹ ਕਹਿੰਦੇ ਕਿ ਹਰੇਕ ਮੰਤਰੀ ਆਪਦੇ ਮਹਿਕਮੇ ਦੇ ਵਿੱਚ ਕਾਰਵਾਈ ਕਰ ਸਕਦਾ, ਵਿਧਾਇਕਾਂ ਨੂੰ ਤੰਗ ਨਹੀਂ ਡਾਉਣੀ ਚਾਹੀਦੀ। ਤੇ ਨਾਲ ਹੀ ਗੱਲ ਇਹ ਨਿਕਲ ਕੇ ਆਈ ਹੈ ਉਹ ਕਹਿੰਦੇ ਕਿ ਜੇ ਕੋਈ ਪਰੇਸ਼ਾਨੀ ਹੈ ਤੇ ਉਹ ਆਪਣੇ ਮੰਤਰੀ ਦੇ ਨਾਲ ਬਹਿ ਕੇ ਗੱਲ ਕਰਨ। ਰਜਿੰਦਰ ਬੇਰੀ ਹੈ ਜਿਨ੍ਹਾਂ ਨੇ ਇਹਦੇ ਇਤਰਾਜ਼ ਜਤਾਇਆ ਜਿਹੜੇ ਮੁਅੱਤਲ ਕੀਤੇ ਅਧਿਕਾਰੀ। ਉਹ ਕਹਿੰਦੇ ਕਿ ਸਿੱਧੂ ਸਾਹਿਬ ਨੂੰ ਪਹਿਲਾਂ ਵਨ ਟਾਈਮ ਸੈਟਲਮੈਂਟ ਸਕੀਮ ਲਿਆਉਣੀ ਚਾਹੀਦੀ ਸੀ ਤੇ ਚੋਣਾਂ ਦੇ ਵਿੱਚ ਉਹ ਕਹਿੰਦੇ ਸਾਡੀ ਪਾਰਟੀ ਨੇ ਵਾਅਦਾ ਵੀ ਕੀਤਾ ਸੀ। ਬੇਰੀ ਸਾਹਿਬ ਨੂੰ ਪੁੱਛੀਏ, ਬੇਰੀ ਸਾਹਿਬ ਵਾਅਦੇ ਤਾਂ ਤੁਸੀਂ ਬਹੁਤ ਕੀਤੇ ਸੀ, ਵਾਅਦੇ ਤਾਂ ਤੁਸੀਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦਾ ਵੀ ਕੀਤਾ ਸੀ, ਇਹ ਪੁੱਗ ਗਿਆ। ਲੋਕਾਂ ਦੇ ਨੌਜਵਾਨ ਧੀਆਂ ਤੋਂ ਤੌਵੇਂ ਮਰੀ ਜਾਂਦੇ ਆ। ਸੋ ਸਿੱਧੂ ਸਾਹਿਬ ਤੇ ਜੇਕਰ ਆਪਾਂ ਨਜ਼ਰ ਮਾਰੀਏ ਨਾ ਉੜਦੀ ਜੀ, ਤੇ ਪਹਿਲਾਂ ਉਹਨਾਂ ਨੇ ਕੇਬਲ ਮਾਫੀਆ ਦੇ ਵਿਰੁੱਧ ਆਪਦਾ ਝੰਡਾ ਬੁਲੰਦ ਕੀਤਾ ਸੀ। ਫਿਰ ਉਹਨਾਂ ਨੇ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਵਿੱਚ ਜਿਹੜਾ ਨਿਗਮ ਆ ਉਹਦੇ ਅਧਿਕਾਰੀ ਮੁਅੱਤਲ ਕਰ ਦਿੱਤੇ ਸੀਗੇ। ਉਦੋਂ ਵੀ ਸਿੱਧੂ ਸਾਹਿਬ ਜਿਹੜੇ ਆ ਉਹਨਾਂ ਦੀ ਵਿਵਾਦਾਂ ਦੇ ਵਿੱਚ ਆਏ ਤੇ ਉਹਨਾਂ ਦੀ ਆਲੋਚਨਾ ਵੀ ਬਹੁਤ ਹੋਈ। ਫਿਰ ਇਹਨਾਂ ਦੀ ਵਾਈਫ ਤੇ ਇਹਨਾਂ ਦੇ ਮੁੰਡੇ ਨੂੰ ਨੌਕਰੀ ਮਿਲੀ ਸੀ ਤੇ ਉਹ ਨੌਕਰੀ ਲੋਕਾਂ ਦੇ ਵਿਰੋਧ ਕਰਕੇ ਇਹਨਾਂ ਨੂੰ ਛੱਡਣੀ ਪਈ ਸੀ, ਅਸਤੀਫੇ ਦੇ ਦਿੱਤੇ ਸੀਗੇ। ਸੋ ਸਿੱਧੂ ਸਾਹਿਬ ਲਗਾਤਾਰ ਵਿਵਾਦਾਂ ਦੇ ਵਿੱਚ ਆ, ਪਰ ਕਈ ਮਾਮਲਿਆਂ ਦੇ ਵਿੱਚ ਲੱਗਦਾ ਜਿਵੇਂ ਸਿੱਧੂ ਸਾਹਿਬ ਨੂੰ ਆਪਦੀ ਸਰਕਾਰ ਦਾ ਸਮਰਥਨ ਹਾਸਲ ਨਹੀਂ ਗਾ। ਸੋ ਕਮਾਲ ਦੀ ਗੱਲ ਹੈ ਕਿ ਜਿੱਥੇ ਮੰਤਰੀਆਂ ਤੇ MLA ਦੇ ਵਿੱਚ ਤਾਲਮੇਲ ਹੋਣਾ ਚਾਹੀਦਾ ਉਹ ਤਾਲਮੇਲ ਵੀ ਗਾਇਬ ਆ। ਔਰ ਦੂਜੀ ਗੱਲ ਇਹ ਹੈ ਕਿ ਪਤਾ ਹੀ ਨਹੀਂ ਲੱਗ ਰਿਹਾ ਮੰਤਰੀਆਂ ਨੂੰ ਕਿ ਅਸੀਂ ਵਾਅਦੇ ਕੀ ਕੀਤੇ ਸੀਗੇ ਔਰ ਵਾਅਦੇ ਨਿਭਾਉਣੇ ਕੀ ਹੈ। ਦੂਜੇ ਪਾਸੇ ਜੇਕਰ ਵਿਧਾਇਕ ਜਿਹੜੇ ਆ ਆਪਦੇ ਵੋਟ ਬੈਂਕ ਨੂੰ ਲੈ ਕੇ ਉਹਨਾਂ ਨੂੰ ਲੱਗਦਾ ਕਿ ਯਾਰ ਕਿਸੇ ਦੀ ਨਾਰਾਜ਼ਗੀ ਨਾਲ ਸਾਹਮਣੇ ਆ ਜੇ, ਉਹ ਸਰਕਾਰ ਦੇ ਕੰਮਾਂ ਨੂੰ ਪ੍ਰਭਾਵਿਤ ਕਰਨਗੇ ਤਾਂ ਸਰਕਾਰ ਦਾ ਟੱਕ ਖਰਾਬ ਹੋਣਾ ਹੀ ਹੋਣਾ। ਮੇਰਾ ਖਿਆਲ ਹੈ ਕਿ ਇਹਦੇ ਨਾਲ ਪਾਰਟੀ ਦਾ ਜ਼ਿਆਦਾ ਖਰਾਬ ਹੁੰਦਾ ਵਾ ਜੀ। ਜੀ 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 ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰਵੀਨ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕੁਲਬੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।